ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਤੁਹਾਨੂੰ ਵਿਖਾਲਣ ਲੱਗਿਆ ਇੱਕ ਐਸਾ ਰੂਟ, ਇੱਕ ਐਸਾ ਰੋਡ ਜਿੰਦੇ ਆਲੇ ਦੁਆਲੇ ਬਹੁਤ ਸਾਰੇ ਪਿੰਡ ਵਸਦੇ ਨੇ ਤੇ ਉਹਨਾਂ ਦਾ ਤਾਰਫ ਵੀ ਥੋੜਾ ਤੁਹਾਨੂੰ ਕਰਾਵਾਂਗੇ। ਅੱਜ ਅਸੀਂ ਆਰਿਫ ਵਾਲੇ ਤੋਂ ਪੁਰਾਣਾ ਥਾਣਾ ਜਾਵਾਂਗੇ, ਬਰਾਸਤਾ ਹੋਤਾ ਰੋਡ। ਸਾਡੇ ਨਾਲ ਜੁੜੇ ਰਹਿਣਾ ਤੇ ਵੀਡੀਓ ਸਾਰੀ ਦੇਖਣਾ ਤਾਂ ਕਿ ਪੂਰੇ ਇਲਾਕੇ ਦੇ ਬਾਰੇ ਤੁਹਾਨੂੰ ਆਗਾਹੀ ਹੋ ਜਾਵੇ। ਅਗਰ ਤੁਸੀਂ ਸਮਝਦੇ ਹੋ ਕਿ ਇਹ ਵੀਡੀਓ ਸਾਡੇ ਵਾਸਤੇ ਬੜੀ ਹੀ ਕਾਰਆਮਦ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ, ਲਾਈਕ ਕਰ ਦੇਵੋ ਤੇ ਦੋਸਤਾਂ ਨਾਲ ਸ਼ੇਅਰ ਲਾਜ਼ਮੀ ਕਰ ਦੇਵੋ ਤੇ ਇੱਕ ਅੱਛਾ ਜਿਹਾ ਖੂਬਸੂਰਤ ਜਿਹਾ ਕਮੈਂਟ ਲਾਜ਼ਮੀ ਕਰ ਦੇਣਾ। ਤੇ ਆ ਜਾਓ ਵਧਨੇ ਆ ਵੀਡੀਓ ਦੀ ਤਰਫ। ਆਰਿਫ ਵਾਲੇ ਤੋਂ ਨਿਕਲਦੇ ਪਏ ਆ। ਸੁਲਤਾਨ ਕਲੋਨੀ ਦਾ ਦਰਵਾਜ਼ਾ ਇਹ ਤੁਹਾਨੂੰ ਦਿਖਾਇਆ ਜਾ ਰਿਹਾ ਹੈ। ਬੜੀ ਹੀ ਖੂਬਸੂਰਤ ਇਹ ਕਲੋਨੀ ਹੈ। ਇਹਦੇ ਸਾਹਮਣੇ ਵੀ ਇੱਕ ਕਲੋਨੀ ਬਣ ਚੁੱਕੀ ਹੈ ਤੇ ਉਹਦਾ ਵੀ ਕੰਸਟਰਕਸ਼ਨ ਦਾ ਕੰਮ ਜਾਰੀ ਹੈ। ਉਸ ਤੋਂ ਬਾਅਦ ਅਸੀਂ ਆ ਗਏ ਆ ਜਨਾਬ ਐਜੂਕੇਟਰ ਸਕੂਲ ਦੇ ਸਾਹਮਣੇ। ਉਹਨੂੰ ਕ੍ਰਾਸ ਕਰ ਰਹੇ ਆ, ਤੁਹਾਨੂੰ ਸਲੋ ਮੋਸ਼ਨ ਦੇ ਵਿੱਚ ਵਿਖਾਵਾਂਗੇ ਐਜੂਕੇਟਰ ਸਕੂਲ। ਉਸ ਤੋਂ ਬਾਅਦ ਅੱਗੇ ਵਧਾਂਗੇ ਤੇ ਇੱਕ ਹੋਰ ਕਲੋਨੀ ਮੀਰਾ ਟਾਊਨ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਬੂਹੇ ਅੱਗੇ ਆ ਗਏ ਆ ਤੇ ਇਹ ਵੀ ਸਲੋ ਮੋਸ਼ਨ ਨਾਲ ਤੁਹਾਨੂੰ ਦਿਖਾਇਆ ਜਾ ਰਿਹਾ ਹੈ। ਆਰਿਫ ਵਾਲਾ ਤੋਂ ਅਸੀਂ ਇਹ ਮੁਸ਼ਤਰਕਾ ਜਿਹਾ ਰੋਡ ਹੈ, ਕਲਿਆਣੇ ਨੂੰ ਤੇ ਹੋਤੇ ਨੂੰ ਜਾ ਰਿਹਾ। ਸੱਜਣੋ ਤੇ ਮਿੱਤਰੋ, ਇਹ 63 ਈਬੀ ਦੀ ਆਬਾਦੀ, ਇਜ਼ਾਫੀ ਆਬਾਦੀ ਆ ਗਈ। ਇੱਕ ਪ੍ਰਾਇਮਰੀ ਸਕੂਲ ਹੈ ਤੇ ਇੱਕ ਕੁੜੀਆਂ ਦਾ ਹਾਈ ਸਕੂਲ ਹੈ ਔਰ ਇਹ ਰੋਡ ਇਸੇ ਤਰ੍ਹਾਂ ਅੱਗੇ ਜਾ ਰਿਹਾ ਹੈ। ਚੁੱਕੇ ਰੋਡ ਲੋਕਲ ਹੈ, ਇਹਦੇ ਆਸੇ ਪਾਸੇ ਪਿੰਡਾਂ ਵਾਲੇ ਕਾਫੀ ਸਾਰੇ ਲੋਕ ਵਸਦੇ ਨੇ। ਇਸ ਵਜ੍ਹਾ ਤੋਂ ਤੁਹਾਨੂੰ ਖੋਤੀਆਂ ਰੇੜੀਆਂ ਤੇ ਮੋਟਰਸਾਈਕਲਾਂ ਤੇ ਰਕਸ਼ਿਆਂ ਦਾ ਜ਼ਿਆਦਾ ਸ਼ੋਰ ਸ਼ਰਾਬਾ ਸੁਣਨ ਨੂੰ ਮਿਲੇਗਾ। ਵੱਡੀ ਸਵਾਰੀ ਬਹੁਤ ਘੱਟ ਮਿਲੇਗੀ। ਇਹਦੇ ਇਹ ਫਰੂਟ ਵੇਚਣ ਵਾਲੇ ਵੀ ਸੜਕਾਂ ਦੇ ਕਿਨਾਰਿਆਂ ਤੇ ਬੈਠੇ ਨੇ, ਜਲੇਬੀਆਂ ਵੇਚਣ ਵਾਲੇ ਵੀ ਸੜਕਾਂ ਦੇ ਕਿਨਾਰਿਆਂ ਤੇ ਬੈਠੇ ਨੇ ਔਰ ਅੱਲਾ ਮਾਲਕ ਇਹਨਾਂ ਨੂੰ ਮੁਸਾਫਰਾਂ ਦੇ ਜ਼ਰੀਏ ਰੋਜ਼ੀ ਦੇ ਛੱਡਦਾ ਹੈ। 19 ਚੱਕ ਵਾਲਾ ਮੋੜ, ਜਿਹਨੂੰ 19 ਫੌਜੀਆਂ ਵਾਲਾ ਆਖਦੇ ਨੇ ਔਰ ਇਹ 19 ਚੱਕ ਮਸ਼ਹੂਰ ਹੈ ਫੌਜੀਆਂ ਦੇ ਨਾਂ ਤੋਂ ਔਰ ਆਖਿਆ ਜਾਂਦਾ ਹੈ ਕਿ ਇੱਥੇ ਹਰ ਘਰ ਦੇ ਵਿੱਚ ਇੱਕ ਫੌਜੀ ਲਾਜ਼ਮੀ ਹੈ। 19 ਈਬੀ ਫੌਜੀਆਂ ਵਾਲੇ ਦੇ ਵਿੱਚ ਜ਼ਿਆਦਾ ਜੱਟ, ਅਰਾਈ ਤੇ ਰਾਜਪੂਤ ਰਹਿੰਦੇ ਨੇ। ਸੱਜਣੋ ਤੇ ਮਿੱਤਰੋ, ਆ ਗੈਸ ਫੈਕਟਰੀ ਲੰਘਦਿਆਂ ਹੀ ਅੱਗੇ ਇੱਕ ਪੈਟਰੋਲ ਪੰਪ ਆ ਜਾਂਦਾ ਤੇ ਪੈਟਰੋਲ ਪੰਪ ਤੋਂ ਬਾਅਦ ਫੌਰਨ ਹੀ ਕੋਲਡ ਸਟੋਰ ਆ ਜਾਂਦੇ ਨੇ। ਔਰ ਕੋਲਡ ਸਟੋਰ ਲੰਘਦਿਆਂ ਸਾਰੀ ਜਲੇਬੀਆਂ ਵਾਲੀਆਂ ਕਾਫੀ ਸਾਰੀਆਂ ਦੁਕਾਨਾਂ ਆ ਜਾਂਦੀਆਂ ਨੇ, ਜਿਨ੍ਹਾਂ ਨੂੰ ਜਲੇਬੀ ਚੌਕ ਵੀ ਆਖਿਆ ਜਾਂਦਾ ਔਰ ਕੁਛੱਪਰ ਮੋੜ ਵੀ ਆਖਿਆ ਜਾਂਦਾ। ਇਸ ਜਲੇਬੀ ਚੌਕ ਦੇ ਬਾਰੇ ਪੂਰਾ ਮੁਕੰਮਲ ਵਲੌਗ ਮੇਰੇ ਚੈਨਲ ਤੇ ਪਿਆ ਹੈ। ਅਗਰ ਕੋਈ ਦੋਸਤ ਵੇਖਣਾ ਚਾਹਵੇ ਤੇ ਬਿਸਮਿਲ੍ਲਾ ਵੇਖੇ ਜਾ ਕੇ। ਸੱਜਣੋ ਤੇ ਮਿੱਤਰੋ, ਇਹ ਸਾਹਮਣੇ ਵਾਲੀ ਰੋਡ 21 ਈਬੀ, 23 ਈਬੀ, ਜੋਗੀ ਹਾਂਸ, 11 ਈਬੀ ਤੇ ਅੱਗੇ ਜਾ ਕੇ ਕਲਿਆਣੇ ਤੇ ਕਲਿਆਣੇ ਤੋਂ ਅੱਗੇ ਨਿਕਲਦਿਆਂ ਹੋਇਆਂ ਇਹ ਪਾਕ ਪਤਨ ਰੋਡ ਨਾਲ ਅਟੈਚ ਹੋ ਜਾਂਦਾ ਹੈ। ਸੱਜਣੋ ਤੇ ਮਿੱਤਰੋ, ਥੋੜਾ ਜਿਹਾ ਅੱਗੇ ਨਿਕਲੋ ਤੇ ਇਹ ਮੋੜ 21 ਵਾਲਾ ਮੋੜ ਜਿਹੜਾ ਮਸ਼ਹੂਰ ਮੋੜ ਹੈ ਔਰ ਡਕੈਟੀ ਮੋੜ ਵੀ ਇਹਨੂੰ ਆਖਿਆ ਜਾਂਦਾ ਹੈ। ਇੱਥੇ ਅਕਸਰ ਲੋਕਾਂ ਨੂੰ ਡਕੈਟੀਆਂ ਵੀ ਹੋ ਜਾਂਦੀਆਂ ਨੇ ਵੇਲੇ ਕੁ ਵੇਲੇ। ਸੱਜਣੋ ਤੇ ਮਿੱਤਰੋ, 21 ਈਬੀ ਬਹੁਤ ਹੀ ਤਾਰੀਖੀ ਪਿੰਡ ਹੈ। ਇੱਥੇ ਹਿੰਦੂ ਤੇ ਸਿੱਖ ਰਹਿੰਦੇ ਸਨ ਜਿਹੜੇ ਉੱਠ ਕੇ 1947 ਦੇ ਵਿੱਚ ਬਾਰਡਰ ਪਾਰ ਚਲੇ ਗਏ। ਉਹ ਅੱਜ ਵੀ ਇਸ ਵਤਨ ਨੂੰ ਯਾਦ ਕਰਕੇ ਰੋਂਦੇ ਨੇ। ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਇਸ ਪਿੰਡ ਨਾਲ ਵਾਬਸਤਾ ਨੇ। ਅੱਜ ਕੱਲ ਇਸ ਪਿੰਡ ਨੂੰ ਭੱਟੀਆਂ ਵਾਲਾ ਚੱਕ ਆਖਿਆ ਜਾਂਦਾ ਹੈ। ਇਸ ਪਿੰਡ ਦੇ ਵਿੱਚ ਕੁੜੀਆਂ ਵਾਸਤੇ ਵੀ ਮਿਡਲ ਸਕੂਲ ਹੈ ਤੇ ਮੁੰਡਿਆਂ ਵਾਸਤੇ ਵੀ ਮਿਡਲ ਸਕੂਲ ਹੈ ਤੇ ਸਿਹਤ ਵਾਸਤੇ ਬੁਨਿਆਦੀ ਮਰਕਜ਼ੇ ਸਿਹਤ ਵੀ ਮੌਜੂਦ ਹੈ।
ਇਸ ਰੋਡ ਉੱਤੇ ਸਭ ਤੋਂ ਜ਼ਿਆਦਾ ਮਸ਼ਹੂਰ ਪਿੰਡ ਜਿਹੜਾ ਹੈ ਚੱਕ ਸ਼ਾਹ ਕਰਮ ਹੈ 29 ਈਬੀ ਇਹਨੂੰ ਆਖਿਆ ਜਾਂਦਾ ਹੈ। ਇਹਦੇ ਵਿੱਚ ਸਾਦਾਤ ਫੈਮਿਲੀ ਹੈ ਔਰ ਕਾਫੀ ਸਾਰੇ ਲੋਕ ਜਿਹੜੇ ਨੇ ਇਸ ਖਾਨਦਾਨ ਦੇ ਮੁਰੀਦ ਨੇ ਔਰ ਇਸ ਰੋਡ ਦੇ ਆਸੇ-ਪਾਸੇ ਜਿੰਨੇ ਵੀ ਪਿੰਡ ਨੇ ਸਾਰਿਆਂ ਦੇ ਵਿੱਚ ਇਹਨਾਂ ਦਾ ਤੋਤੀ ਬੋਲਦਾ ਹੈ। ਸੱਜਣੋ ਤੇ ਮਿੱਤਰੋ ਅੱਗੇ ਆ ਜਾਂਦਾ ਹੈ ਇੱਕ ਸੂਆ ਜਿਹਨੂੰ ਆਖਦੇ ਨੇ ਪੱਕਿਆਂ ਆਟਿਆਂ ਵਾਲਾ ਸੂਆ ਜਾਂ ਸ਼ੇਖ ਫਤਿਹ ਵਾਲਾ ਸੂਆ ਔਰ ਇਸ ਦੇ ਆਸੇ-ਪਾਸੇ 31 ਸਿੱਖਾਂ ਵਾਲੀ ਤੇ 31 ਲਾਲਿਆਂ ਵਾਲੀ ਦੋ ਪਿੰਡ ਵੀ ਮੌਜੂਦ ਨੇ। ਬੜੇ ਮਸ਼ਹੂਰ ਤੇ ਤਾਰੀਖੀ ਪਿੰਡ ਨੇ। ਉਸ ਤੋਂ ਅੱਗੇ ਪੱਕੇ ਹਾਤੇ ਸ਼ੁਰੂ ਹੋ ਜਾਂਦੇ ਨੇ ਔਰ ਪੱਕੇ ਹਾਤੇ ਜਿਹੜੀ ਕਿ ਆਬਾਦੀ ਹੈ ਡੋਗਰਾਂ ਦੀ। ਪੱਕਿਆਂ ਹਾਤਿਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਡੋਗਰ ਹੀ ਬੈਠੇ ਹੋਏ ਨੇ ਜਿਹੜੇ ਕਿ ਹਿੰਦੁਸਤਾਨ ਚੋਂ ਹਿਜਰਤ ਕਰਕੇ ਇੱਥੇ ਆਏ ਹੋਏ ਨੇ। ਇਹ ਚੌਕ ਆ ਗਿਆ 25 ਈਬੀ ਡੋਗਰਾਂ ਵਾਲਾ। ਇੱਥੋਂ ਇਹ ਸੜਕ ਚਲੇਗੀ 25 ਈਬੀ ਡੋਗਰਾਂ ਵਾਲੇ ਨੂੰ ਵੀ। ਇਹ ਵੀ ਬੜਾ ਤਾਰੀਖੀ ਪਿੰਡ ਹੈ। ਇੱਥੇ ਵੀ ਹਿੰਦੂ ਤੇ ਸਿੱਖ ਰਲ ਕੇ ਰਹਿੰਦੇ ਸਨ ਜਿਹੜੇ ਕਿ ਸੰਨ 47 ਵੇਲੇ ਉੱਠ ਕੇ ਆਪਣੇ ਵਤਨ ਚਲੇ ਗਏ। ਸੱਜਣੋ ਤੇ ਮਿੱਤਰੋ ਇਸ ਰੋਡ ਤੇ ਇਹ ਤੀਸਰਾ ਪਿੰਡ ਡੋਗਰਾਂ ਦਾ 27 ਈਬੀ ਜਿਹਨੂੰ ਇਹ ਰੋਡ ਲਿੰਕ ਕਰ ਰਿਹਾ ਹੈ। 27 ਈਬੀ ਦੇ ਵਿੱਚ ਵੀ ਸਾਰੇ ਦੇ ਸਾਰੇ ਡੋਗਰ ਹੀ ਬੈਠੇ ਹੋਏ ਨੇ। ਡੋਗਰਾਂ ਦੇ ਪਿੰਡਾਂ ਤੋਂ ਅਗਾਂਹ ਵਧੀਏ ਤੇ ਜਾਂਬ ਦਾ ਏਰੀਆ ਸ਼ੁਰੂ ਹੋ ਜਾਂਦਾ ਹੈ। ਇਹਦੇ ਵਿੱਚ ਇਹ ਪੰਜਾਬ ਫੂਡ ਵਾਲਿਆਂ ਦੇ ਗੋਦਾਮ ਵੀ ਖੜੇ ਨੇ। ਪਾਸਕੋ ਦੇ ਗੋਦਾਮ ਨੇ ਜਿੱਥੇ ਕਣਕ ਸਟੋਰ ਕੀਤੀ ਜਾਂਦੀ ਹੈ ਹਰ ਸਾਲ। ਸੱਜਣੋ ਤੇ ਮਿੱਤਰੋ ਇਹ ਆ ਗਿਆ ਸਭ ਤੋਂ ਵੱਡਾ ਚੌਕ ਇਸ ਰੋਡ ਦਾ ਜਿਹਨੂੰ ਆਖਦੇ ਨੇ ਜਾਂਬ ਵਾਲਾ ਅੱਡਾ। ਇਹਦੇ ਨਾਲ ਹੀ ਜਾਂਬ ਪਿੰਡ ਹੈ, ਉਹ ਵੀ ਤੁਹਾਨੂੰ ਵਿਖਾਵਾਂਗੇ ਕਿਸੇ ਦਿਨ। ਬੜਾ ਤਾਰੀਖੀ ਪਿੰਡ ਹੈ। ਇਹ ਚੁਰਸਤਾ ਹੈ, ਇੱਕ ਤਰਫ ਪਾਕਪਤਨ ਨੂੰ ਰੋਡ ਜਾ ਰਹੀ ਹੈ ਤੇ ਦੂਸਰੀ ਤਰਫ ਕਬੂਲੇ ਨੂੰ ਜਾ ਰਹੀ ਹੈ। ਸੱਜਣੋ ਤੇ ਮਿੱਤਰੋ ਇਹ ਅੱਗੋਂ ਰਸਤਾ ਆ ਗਿਆ ਹੈ ਜਾਂਬ ਦਾ, ਮੌਜ਼ਾ ਜਾਂਬ। ਇਹਦੇ ਵਿੱਚ ਜ਼ਹੀਰੁੱਦੀਨ ਬਾਬਰ ਦੇ ਟਾਈਮ ਦੀ ਇੱਕ ਮਸਜਿਦ ਬਣੀ ਹੋਈ ਹੈ। ਕਿਸੇ ਦਿਨ ਇਨਸ਼ਾਅੱਲਾ ਤੁਹਾਨੂੰ ਵਲੌਗ ਦੇ ਵਿੱਚ ਉਹ ਵੀ ਵਿਖਾਵਾਂਗਾ। ਬੜੀ ਹੀ ਤਾਰੀਖੀ ਮਸਜਿਦ ਹੈ। ਇਸ ਪਿੰਡ ਦੇ ਵਿੱਚ ਮਲਕ ਖੋਖਰ ਆਬਾਦ ਨੇ। ਹੁਣ ਅੱਪੜ ਗਏ ਆ ਅਹਿਮਦਪੁਰ ਵਾਲੀਆਂ ਢਾਰੀਆਂ ਦੇ ਵਿੱਚ, ਜਿਹੜੀ ਕਿ ਚੱਕ ਨੰਬਰ 13 KB ਦੀ ਅਜ਼ਾਫੀ ਢਾਰੀਆਂ ਨੇ, ਅਜ਼ਾਫੀ ਆਬਾਦੀਆਂ ਨੇ। ਇਹਦੇ ਵਿੱਚੋਂ ਸੱਜੇ ਪਾਸੇ ਇੱਕ ਹੋਰ ਰੋਡ ਨਿਕਲਦੀ ਹੈ ਜਿਹੜੀ ਮੌਜ਼ਾ ਮੱਗਰ ਬਸਤੀ ਖਾਨਪੁਰੀਆਂ ਨੂੰ ਜਾਂਦੀ ਹੈ, ਜਿਹੜਾ ਕਿ ਇੱਥੋਂ ਸਿਰਫ ਹੀ 1.5 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਹੈ।
ਸਜਣੋ ਤੇ ਮਿੱਤਰੋ, ਬਿਲ ਆਖਰ ਅਸੀਂ ਪਹੁੰਚ ਗਏ ਹਾਂ ਪੁਰਾਣੇ ਥਾਣੇ ਦੇ ਵਿੱਚ, ਜਿਹੜਾ ਕਿ ਬਹੁਤ ਹੀ ਤਾਰੀਖੀ ਤੇ ਸ਼ੇਰ ਸ਼ਾਹ ਸੂਰੀ ਦੇ ਵੇਲੇ ਦਾ ਇਹ ਆਬਾਦ ਇਲਾਕਾ ਹੈ। ਸਜਣੋ ਤੇ ਮਿੱਤਰੋ, ਆਖਰ ਤੇ ਮੈਂ ਤੁਹਾਡੇ ਕੋਲੋਂ ਚਾਹਾਂਗਾ ਇਜਾਜ਼ਤ ਤੇ ਨਾਲ ਕਰਾਂਗਾ ਰਿਕਵੈਸਟ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤੇ ਲਾਜ਼ਮੀ ਕਰਕੇ ਜਾਣਾ। ਆਖਰ ਵਿੱਚ ਮੈਂ ਦੋਸਤਾਂ ਨੂੰ, ਵੀਡੀਓ ਵੇਖਣ ਵਾਲਿਆਂ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਤੁਸੀਂ ਜਿਹੜੇ ਇਲਾਕੇ ਦੇ ਵਿੱਚ ਵਸਦੇ ਹੋ, ਬੈਠ ਕੇ ਮੇਰੀ ਵੀਡੀਓ ਵੇਖ ਰਹੇ ਹੋ, ਆਪਣੇ ਖੂਬਸੂਰਤ ਪਿੰਡ ਦਾ ਨਾਂ ਕਮੈਂਟਾਂ ਦੇ ਵਿੱਚ ਲਾਜ਼ਮੀ ਲਿਖਿਆ ਜੇ। ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ, ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।